ਸੱਜਣੋ ਦੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਪੇਜ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੀਰ ਕਹਾਣੀ ਅਸੀਂ ਪੜ੍ਹ ਰਹੇ ਹਾਂ ਤੇ ਉਸ ਮਕਾਮ ਤੇ ਅਸੀਂ ਪਹੁੰਚੇ ਹਾਂ ਜਿੱਥੇ ਰਾਂਝਾ ਜਿਹੜਾ ਹੈ ਉਸ ਨੇ ਦਰਿਆ ਪਾਰ ਕਰ ਲਿਆ ਹੈ। ਤੇ ਆਓ ਦਰਿਆ ਪਾਰ ਕਰਕੇ ਤੇ ਹੁਣ ਰਾਂਝਾ ਜਿਹੜਾ ਹੈ ਉਹ ਕਰਦਾ ਕੀ ਹੈ, ਆਓ ਪਹਿਲਾਂ ਅਸੀਂ ਸੁਣਨੇ ਹਾਂ ਲਿਆਕਤ ਅਨਾਇਤ ਗੁਰਾਂ ਦੀ ਆਵਾਜ਼ ਦੇ ਵਿੱਚ। ਢੇੜੀ ਨਹੀਂ ਇਹ ਜੰਝ ਦੀ ਬਣੀ ਬੈਠਕ, ਚੁੱਪ ਆਵੰਦਾ ਸਦ ਬਹਾਉਂਦਾ ਹੈ। ਗੱਡਾ ਵੱਡ ਅਮੀਰ ਫਕੀਰ ਬੈਠੇ, ਕੌਣ ਪੁੱਛਦਾ ਕਿਹੜੇ ਥਾਂ ਦਾ ਹੈ। ਉਹ ਜਿਵੇਂ ਸ਼ਮਾ ਤੇ ਡਿੱਗਣ ਪਤੰਗ ਧੜ ਧੜ, ਲੰਘ ਨਹੀਂ ਮਹਾਏ ਨਾ ਆਉਂਦਾ ਹੈ। ਖਵਾਜਾ ਖਿਦਰ ਦਾ ਬਾਲ ਗਾਨ ਲੱਥਾ, ਜਣਾ ਖਣਾ ਸ਼ਰੀਨੀਆਂ ਲਿਆਉਂਦਾ ਹੈ। ਵੇਲੜੇ ਨੂੰ ਪਛਤਾਉਂਦਾ ਹੈ। ਯਾਰੋ ਝੂਠ ਨਾ ਕਰੇ ਖੁਦਾ ਸੱਚਾ, ਰੰਨਾਂ ਮੇਰੀਆਂ ਇਹ ਖਸਕਾਉਂਦਾ ਹੈ। ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ, ਪੰਛੀ ਡੇਗਦਾ ਮਿਰਗ ਫਹਾਉਂਦਾ ਹੈ। ਠੱਗ ਸੁਣੇ ਠਾਡੇ ਸਿਰੋਂ ਆਉਂਦੇ ਨੇ, ਇਹ ਤਾਂ ਜ਼ਹਰਾ ਠੱਗ ਚੜ੍ਹਾਉਂਦਾ ਹੈ। ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ, ਉਹਨੇ ਵੇਖ ਜਭੇਲ ਕਟਾਉਂਦਾ ਹੈ। ਬੇੜੀ ਨਹੀਂ ਇਹ ਜੰਝ ਦੀ ਬਣੀ ਬੈਠਕ, ਜੋ ਕੋ ਆਉਂਦਾ ਸੱਦ ਬਹਾਉਂਦਾ ਏ। ਗੱਡਾ ਵੱਡ ਅਮੀਰ ਫਕੀਰ ਬੈਠੇ, ਕੌਣ ਪੁੱਛਦਾ ਕਿਹੜੀ ਥਾਂ ਦਾ ਏ। ਜਿਵੇਂ ਸ਼ਮਾ ਤੇ ਡਿੱਗਣ ਪਤੰਗ ਧੜ ਧੜ, ਲੰਘ ਨੈ ਮੁਹਾਇਨਾ ਆਉਂਦਾ ਏ। ਖਾਜਾ ਖਿਜ਼ਰ ਦਾ ਬਾਲਕਾ ਆਨ ਲੱਥਾ, ਜਣਾ ਖਣਾ ਸ਼ਰੀਨੀਆਂ ਲਿਆਉਂਦਾ ਏ। ਲੁੱਡਣ ਨਾ ਲੰਘਾਇਆ ਪਾਰ ਉਸਨੂੰ, ਉਸ ਵੇਲੜੇ ਨੂੰ ਪਛਤਾਉਂਦਾ ਏ। ਯਾਰੋ ਝੂਠ ਨਾ ਕਰੇ ਖੁਦਾ ਸੱਚਾ, ਰੰਨਾਂ ਮੇਰੀਆਂ ਇਹ ਖਿਸਕਾਉਂਦਾ ਏ। ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ, ਪੰਛੀ ਡੇਗਦਾ ਮਿਰਗ ਫਹਾਉਂਦਾ ਏ। ਠੱਗ ਸੁਣੇ ਥਾਨੀਸਰੋਂ ਆਉਂਦੇ ਨੇ, ਇਹ ਤਾਂ ਜ਼ਾਹਰਾ ਠੱਗ ਚੁਣਾਉਂਦਾ ਏ। ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰਾ ਏ, ਵੇ ਹੁਣੇ ਝਬੇਲ ਕਟਾਉਂਦਾ ਏ। ਮਾਮਲਾ ਹੁਣ ਆ ਗਿਆ ਜੀ ਹੀਰ ਦੇ ਪਲੰਗ ਦਾ। ਅਸੀਂ ਪਹਿਲੇ ਦੇਖਿਆ ਸੀ ਕਿ ਹੀਰ ਦਾ ਪਲੰਗ ਜਿਹੜਾ ਸੀ ਉਹ ਬਿਲਕੁਲ ਸੁੰਝਾ ਸੀ, ਕਿਸੇ ਨੂੰ
ਹਿੰਮਤ ਨਹੀਂ ਸੀ ਹੈ, ਕਿਸੇ ਦਾ ਹੀਆ ਨਹੀਂ ਸੀ ਹੈ ਕਿ ਉਹ ਉਸ 'ਤੇ ਬਹਿ ਸਕੇ। ਪਰ ਰਾਂਝੇ ਦੇ ਆਉਣ ਨਾਲ ਇੱਥੇ ਉਥਲ ਹੋ ਗਿਆ ਹੈ, ਹੇਠਲੀ ਉੱਤੇ ਆ ਗਈ ਹੈ। ਅਤੇ ਇਹ ਜਿਹੜੀ ਬੇੜੀ ਹੈ ਇਹ ਹੁਣ ਬੇੜੀ ਨਹੀਂ ਰਹੀ, ਬਲਕਿ ਜੰਝ ਦੀ ਬੈਠਕ ਬਣ ਗਈ ਹੈ। ਅਤੇ ਜੰਝ ਜਿਹੜੀ ਹੁੰਦੀ ਹੈ ਤੁਸੀਂ ਜਾਣਦੇ ਹੋ, ਉਹ ਜਦੋਂ ਕਿਸੇ ਕੁੜੀ ਨੂੰ ਵਿਆਹਣਾ ਹੁੰਦਾ ਹੈ ਅਤੇ ਲਾੜਾ ਜਿਹੜਾ ਹੈ ਆਪਣੇ ਨਾਲ ਜਿਹੜੇ ਜੀ ਲੈ ਕੇ ਜਾਂਦਾ ਹੈ, ਉਸ ਨੂੰ ਪੰਜਾਬੀ ਬੋਲੀ ਦੇ ਵਿੱਚ ਜੰਝ ਆਖਦੇ ਨੇ। ਤੋ ਇੱਥੇ ਵੀ ਰਾਂਝਾ ਜਿਹੜਾ ਹੈ ਉਹ ਹੀਰ ਵਿਆਹੁਣ ਆਇਆ ਹੈ, ਔਰ ਉਸ ਨੇ ਹੁਣ ਜਿਹੜੀ ਆਪਣੀ ਜਿਹੜੀ ਜੰਝ ਹੈ ਉਹ ਤਿਆਰ ਕਰ ਲਈ ਹੈ। ਲੇਕਿਨ ਇਹ ਬੜੀ ਇੱਕ ਅਨੋਖੀ ਜਿਹੀ ਜੰਝ ਹੈ। ਇੱਕ ਤਾਂ ਇਹ ਕਿ ਇਹ ਜਿਹੜੀ ਜੰਝ ਹੈ, ਇਸ ਦਾ ਜਿਹੜਾ ਬਹਿਣ ਹੈ ਉਹ ਹੀਰ ਦੇ ਪਲੰਘ 'ਤੇ ਹੈ, ਜਿਸ 'ਤੇ ਹੋਰ ਕਿਸੇ ਨੂੰ ਬਹਿਣ ਦੀ ਆਗਿਆ ਜਿਹੜੀ ਹੈ ਉਹ ਨਹੀਂ ਹੈ। ਜੰਝ ਬੇੜੀ ਨਹੀਂ, ਜੰਝ ਦੀ ਬਣੀ ਬੈਠਕ। ਜੋ ਕੋ ਆਉਂਦਾ ਸੱਦ ਬਹਾਉਂਦਾ ਹੈ, ਉੱਥੇ ਜਿਹੜਾ ਵੀ ਆ ਰਿਹਾ ਨਾ ਰਾਂਝਾ ਉਹਨੂੰ ਸੱਦ ਕੇ ਤੇ ਪਲੰਘ ਦੇ ਉੱਤੇ ਬਿਠਾ ਦਿੰਦਾ ਹੈ, ਔਰ ਲੋਕ ਰਾਂਝੇ ਦੇ ਕਹਿਣ 'ਤੇ ਬਹਿ ਵੀ ਜਾਂਦੇ ਨੇ ਉਸਦੇ। ਇਹ ਔਰ ਜ਼ਾਹਰ ਹੈ ਕਿ ਜਿਸ ਬੰਦੀ ਉਹ ਪਲੰਘ ਹੈ, ਹਰ ਕਿਸੇ ਦਾ ਜੀ ਕਰਦਾ ਹੈ ਕਿ ਉਹ ਉਸ 'ਤੇ ਜਿਹੜਾ ਹੈ ਕੁਛ ਵੇਲਾ ਜਿਹੜਾ ਹੈ ਉਹ ਬਿਤਾਵੇ ਰਵੇ, ਔਰ ਉਸਦਾ ਜਿਹੜਾ ਜਸ ਸਵਾਦ ਹੈ ਉਹ ਮਾਣੇ। ਲੇਕਿਨ ਜਿਹੜਾ ਹੀਰ ਦਾ ਟੌਰ ਹੈ, ਹੀਰ ਦਾ ਜਿਹੜਾ ਬਚਕਾ ਹੈ, ਉਸ ਦੇ ਅੱਗੇ ਕਿਸੇ ਦਾ ਜਿਹੜਾ ਹੈ ਚਾਹੁੰਦਿਆਂ ਹੋਇਆਂ ਵੀ ਇਹ ਜ਼ਰੂਰਤ ਨਹੀਂ ਹੁੰਦੀ ਕਿ ਉਹ ਉਸ 'ਤੇ ਬਹਿ ਸਕੇ। ਪਰ ਰਾਂਝਾ ਜਿਸ ਵੇਲੇ ਆਇਆ ਹੈ ਤੇ ਹੁਣ ਹਾਲਾਤ ਬਿਲਕੁਲ ਜਿਹੜੇ ਨੇ ਉਹ ਬਦਲ ਗਏ ਨੇ। ਗੜਾ ਵੱਡ ਅਮੀਰ ਫਕੀਰ ਬੈਠੇ। ਹੁਣ ਇਹ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ ਕਿ ਇਹਦੇ ਵਿੱਚ ਅਮੀਰ ਤੇ ਫਕੀਰ ਜਿਹੜੇ ਨੇ ਉਹ ਗੜਾ ਵੱਡ ਹੋ ਗਏ ਨੇ, ਯਾਨੀ ਕਿ ਉਹ ਇੱਕੋ ਜਿਹੇ ਹੋ ਗਏ ਨੇ। ਉਹਨਾਂ ਨੇ ਹੁਣ ਆਪਣੀ ਜਿਹੜੀ ਹਸਤੀ ਹੈ, ਆਪਣੀ ਜਿਹੜੀ ਪਹਿਚਾਣ ਹੈ ਉਹ ਭੁਲਾ ਦਿੱਤੀ ਹੈ। ਆਪਣੀ ਜਿਹੜੀ ਉਹ ਬਣਾ ਕੇ ਬੈਠੇ ਹੋਏ ਸਨ ਸ਼ਖਸੀਅਤ, ਉਸ ਨੂੰ ਭੁੱਲ ਕੇ ਤੇ ਉਹ ਇੱਕ ਦੂਜੇ ਦੇ ਨਾਲ ਗੜਾ ਵੱਡ ਹੋ ਗਏ ਨੇ। ਯਾਨੀ ਕਿ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਬਹਿ ਗਏ ਨੇ ਜਿਵੇਂ ਕੋਈ ਕਿਸੇ ਨਾਲ ਜੱਫੀ ਪਾ ਕੇ ਤੇ ਬਸ ਦੋ ਜਿੰਦ ਤੇ ਇੱਕ ਜਾਨ ਜਿਹੜਾ ਹੈ ਉਹ ਹੋ ਜਾਂਦਾ ਹੈ। ਗੜਾ ਵੱਡ ਅਮੀਰ ਫਕੀਰ ਬੈਠੇ, ਕੌਣ ਪੁੱਛਦਾ ਕਿਹੜੀ ਥਾਂ ਦਾ ਹੈ। ਹੁਣ ਇੰਨੀ ਵੀ ਇੱਥੇ ਸੂਰਤ ਨਹੀਂ ਰਹੀ ਕਿ ਕੋਈ ਬੰਦੇ ਕਿਸੇ ਨੂੰ ਇਹ ਪੁੱਛੇ ਕਿ ਭਾਈ ਤੂੰ ਕਿੱਥੋਂ ਆਇਆ ਹੈ। ਯਾਨੀ ਕਿ ਉਹ ਜਿਹੜਾ ਰਾਂਝੇ ਦੀ ਜਿਹੜੀ ਸੱਦ ਹੈ ਉਹਦੇ ਵਿੱਚ ਐਨੇ ਲੀਨ ਹੋਏ ਪਏ ਨੇ ਕਿ ਉਹ ਹਰ ਕਿਸਮ ਦੀ ਜਿਹੜੀ ਵੰਡ ਹੈ, ਔਰ ਹਰ ਕਿਸਮ ਦਾ ਜਿਹੜਾ ਤਾਸਬ ਹੈ, ਔਰ ਹਰ ਕਿਸਮ ਦੀ ਜਿਹੜੀ ਊਂਚ ਨੀਚ ਹੈ ਉਹ ਭੁੱਲ ਭੁਲਾਈ ਬੈਠੇ ਨੇ। ਇਹੀ ਉਥਲ ਹੁੰਦਾ ਹੈ, ਇਹੀ ਇਨਕਲਾਬ ਹੁੰਦਾ ਹੈ। ਸੋ ਇੱਥੇ ਰਾਂਝਾ ਹੁਣ ਸਾਨੂੰ ਇੱਕ ਇਨਕਲਾਬੀ ਦੀ ਸ਼ਕਲ ਦੇ ਵਿੱਚ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ, ਜਿਸ ਦੀ ਸੱਦ ਜਿਹੜੀ ਹੈ, ਜਿਹੜਾ ਬੋਲਦਾ ਨਾਤਕਾ ਵੰਜਲੀ ਦਾ, ਜਿਸ ਖਰੂਜ ਦਾ ਰਾਗ ਸੁਣਾਇਆ ਸੀ, ਉਹਨੇ ਲੋਕਾਂ ਦੇ ਅੰਦਰ ਜਿਹੜੀ ਸੁਰਤ ਪੈਦਾ ਕੀਤੀ ਹੈ, ਉਸ ਸੁਰਤ ਨੇ ਇਹ ਚੀਜ਼ਾਂ ਬੇਮਾਨੀ ਕਰਦੀਆਂ ਨੇ ਕਿ ਇਹ ਅਮੀਰ ਹੈ ਤੇ ਇਹ ਫਕੀਰ ਹੈ, ਇਹ ਫਲਾਂ ਇਲਾਕੇ 'ਚੋਂ ਆਇਆ ਹੈ ਤੇ ਇਹ ਫਲਾਂ ਇਲਾਕੇ 'ਚੋਂ ਆਇਆ ਹੈ, ਫਲਾਂ ਬੋਲੀ ਦਾ ਬੰਦਾ ਹੈ, ਫਲਾਂ ਬੋਲੀ ਦਾ ਬੰਦਾ ਹੈ, ਇਹ ਰਾਣਾ ਹੈ, ਮਲਕ ਹੈ। ਹਰ ਕਿਸਮ ਦੀ ਜਿਹੜੀ ਵੰਡ ਹੈ ਉੱਥੇ ਸਾਰੇ ਇੱਕ ਇਨਸਾਨ ਦੇ ਤੌਰ 'ਤੇ ਜਿਹੜਾ ਹੈ ਉਹ ਬਹਿ ਗਏ ਨੇ ਤੇ ਚੱਸ ਮੰਨਦੇ ਪਏ ਨੇ। ਜਿਹੜੀਆਂ ਇਨਸਾਨ ਨੇ ਚੀਜ਼ਾਂ ਜਿਹੜੀਆਂ ਨੇ ਕੁਦਰਤ ਦੀ ਮਦਦ ਦੇ ਨਾਲ ਬਣਾਈਆਂ ਨੇ ਆਪਣੇ ਸੁਖਾਲ ਵਾਸਤੇ, ਆਪਣੇ ਆਪ ਨੂੰ ਜਿਹੜਾ ਅੱਗੇ ਲਿਜਾਣ ਵਾਸਤੇ, ਔਰ ਆਪਣੀ ਲੋੜਾਂ ਥੋੜਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਇਨਸਾਨ ਨੇ ਜੋ ਕਰਿਆ ਹੈ ਉਸ ਦਾ ਹੁਣ ਉਹ ਚੱਸ ਤੇ ਸਵਾਦ ਜਿਹੜਾ ਹੈ ਉਹ ਮੰਨਣ ਵਾਲੇ ਪਾਸੇ ਜਿਹੜਾ ਹੈ ਉਹ ਤੁਰ ਗਿਆ ਹੈ। ਤੋ ਗੜਾ ਵੱਡ ਅਮੀਰ ਫਕੀਰ ਬੈਠੇ। ਹੁਣ ਅਮੀਰ ਜਿਹੜੀ ਹੈ ਉਹ ਸਾਡਾ ਉਲਟ ਹੈ, ਉਹ ਫਕੀਰ ਹੈ। ਇੱਥੇ ਹੁਣ ਜਿਹੜਾ ਊਂਚ ਨੀਚ ਜਿਹੜੀ ਹੈ ਉਹ ਬਿਲਕੁਲ ਜਿਹੜੀ ਹੈ ਉਹ ਮੁਕਾ ਗਈ ਹੈ, ਔਰ ਕੋਈ ਕਿਸੇ ਨੂੰ ਜਿਹੜਾ ਹੈ ਉਹ ਨਹੀਂ ਪੁੱਛਦਾ ਪਿਆ। ਯਾਨੀ ਕਿ ਉਹ ਸਾਰਿਆਂ ਨੇ ਆਪਣੀ ਹੋਂਦ ਜਿਹੜੀ ਹੈ, ਅਸਲ ਜਿਹੜੀ ਹੋਂਦ ਹੈ ਉਸ ਦੀ ਪਛਾਣ ਕਰ ਲਈ ਹੈ, ਔਰ ਉਹ ਜਿਸ ਚੀਜ਼ ਦੇ ਉੱਤੇ ਬੈਠੇ ਨੇ, ਜਿਹੜੀ ਕਿ ਪਲੰਘ ਜਿਹੜਾ ਕਿ ਉਹ ਕਾਮੇ ਲੋਕਾਂ ਨੇ ਆਪ ਹੀ ਘੜਿਆ ਹੈ, ਆਪ ਹੀ ਬਣਾਇਆ ਹੈ, ਉਹਨਾਂ ਨੂੰ ਉਸ ਨੂੰ ਮੰਨਣਾ ਕਿਵੇਂ ਹੈ, ਔਰ ਉਸ ਨੂੰ ਹੰਡਾਣਾ ਕਿਵੇਂ ਹੈ, ਔਰ ਉਸ ਨੂੰ ਜਿਹੜਾ ਹੈ ਜਿਹੜਾ ਜਿਨ੍ਹਾਂ ਦੇ ਉਹ ਕਬਜ਼ੇ ਦੇ ਵਿੱਚ ਹੈ ਉਸ ਕਬਜ਼ੇ ਤੋਂ ਛੁਡਾ ਕੇ ਤੇ ਉਹਨੂੰ ਲੁਕਾਈ ਦੇ ਫਾਇਦੇ ਵਾਸਤੇ ਜਿਹੜਾ ਹੈ ਵਕਫ ਕਰਨਾ ਜਿਹੜਾ ਹੈ ਉਹ ਕਿਵੇਂ ਕਰਨਾ ਹੈ। ਇਹ ਜਾਤ ਜਿਹੜੀ ਹੈ ਇਹ ਰਾਂਝੇ ਨੇ ਆ ਕੇ ਉਹਨਾਂ ਨੂੰ ਜਿਹੜੀ ਹੈ ਉਹ ਦੱਸ ਦਿੱਤੀ ਹੈ। ਤੇ ਰਾਂਝੇ ਦੀ ਜਿਹੜੀ ਇੱਥੇ ਹਸੀਅਤ ਹੈ, ਜਿਵੇਂ
ਪਤੰਗ ਤੇ ਪਤੰਗਾ ਜਿਹੜਾ ਹੈ ਉਹ ਸ਼ਮਾ ਤੇ ਧੜ ਡਿੱਗਦਾ ਹੈ। ਪਤੰਗਾ ਜਿਹੜਾ ਹੈ ਉਹ ਸ਼ਮਾ ਦਾ ਇੱਕ ਆਸ਼ਿਕ ਹੁੰਦਾ ਹੈ ਔਰ ਉਸ ਦੇ ਇਸ਼ਕ ਵਿੱਚ ਜਿਹੜਾ ਹੈ ਉਹ ਆਪਣੀ ਜਿਹੜੀ ਹੈ ਉਹ ਜਾਨ ਦੇ ਦਿੰਦਾ ਹੈ ਔਰ ਜਾਨ ਦੇ ਕੇ ਉਹ ਸਮਝਦਾ ਹੈ ਕਿ ਉਹ ਉਸਨੇ ਆਪਣੇ ਆਸ਼ਿਕ ਹੋਣ ਦਾ ਜਿਹੜਾ ਹੱਕ ਹੈ ਉਹ ਅਦਾ ਕਰ ਦਿੱਤਾ ਹੈ। ਸੋ ਇਹ ਜਿਹੜੇ ਲੋਕ ਨੇ ਇਹ ਰਾਂਝੇ ਦੇ ਆਸ਼ਿਕ ਨੇ ਔਰ ਰਾਂਝੇ ਲਈ ਇਹ ਮਰਨ ਲਈ ਜਿਹੜਾ ਨਾ ਬਿਲਕੁਲ ਤਿਆਰ ਨੇ। ਸੋ ਜਿਸ ਵੇਲੇ ਲੋਕਾਂ ਦੀ ਇਹ ਸੋਚ ਬਣ ਜਾਏ ਕਿ ਇਹ ਜਿਹੜਾ ਬੰਦਾ ਹੈ ਸਾਡਾ ਆਗੂ ਹੈ, ਇਹ ਸਾਡਾ ਹਮਦਰਦ ਹੈ ਔਰ ਅਸੀਂ ਜਿਹੜਾ ਹੈ ਇਹਦੇ ਨਾਲ ਹਾਂ, ਸੋ ਇਹਦੇ ਲਈ ਅਸੀਂ ਕੱਟ ਮਰਾਂਗੇ, ਤੇ ਫਿਰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਸ ਦੇ ਸਾਹਮਣੇ ਨਹੀਂ ਖਲੋਂਦੀ। ਕੋਈ ਪਾਰਟੀ ਜਿਹੜੀ ਹੈ ਜਦੋਂ ਇਹ ਧਾਰ ਲਵੇ ਕਿ ਉਹ ਆਪਣੀ ਵਿਚਾਰਧਾਰਾ 'ਤੇ ਕਾਇਮ ਰਹੇਗੀ ਔਰ ਆਪਣੇ ਜੋ ਉਸਨੇ ਤਰੀਕਾ ਇਖਤਿਆਰ ਕੀਤਾ ਉਸ 'ਤੇ ਕਾਇਮ ਰਹੇਗੀ ਔਰ ਇਸ ਲਈ ਉਸ ਨੂੰ ਕੋਈ ਵੀ ਕੁਰਬਾਨੀ ਦੇਣੀ ਪਏਗੀ ਜੋ ਦੇਵੇਗੀ, ਤੇ ਉਹ ਨਜ਼ਰੀਆ ਅਗਰ ਸਾਇੰਟੀਫਿਕ ਹੈ ਤੇ ਉਹ ਜ਼ਰੂਰ ਜਿਹੜਾ ਹੈ ਉਹ ਅੱਗੇ ਵੱਧਦਾ ਹੈ। ਸੋ ਇੱਥੇ ਜਿਹੜੇ ਲੋਕ ਨੇ ਉਹਨਾਂ ਨੇ ਜਿਨ੍ਹਾਂ ਨੂੰ ਆਪਣੀ ਹੋਂਦ ਦੀ ਪਹਿਚਾਣ ਹੋਈ ਹੈ, ਹੁਣ ਉਹਨਾਂ ਨੂੰ ਆਪਣੀ ਤਾਕਤ ਦਾ ਜਿਹੜਾ ਨਾ ਉਹ ਪਤਾ ਲੱਗ ਗਿਆ ਹੈ ਔਰ ਜਿਹੜਾ ਤਾਕਤ ਦੇਣ ਵਾਲਾ ਹੈ ਉਹਦੇ ਹੁਣ ਉਹ ਜਿਹੜੇ ਨੇ ਉਹ ਆਸ਼ਿਕ ਹੋ ਗਏ ਨੇ। ਜਿਵੇਂ ਸ਼ਮਾ ਤੇ ਡਿੱਗਣ ਪਤੰਗ ਧੜ ਲੰਘ ਨਹਿ ਮੁਹਾਇਣਾ ਆਉਂਦਾ ਹੈ। ਸੋ ਮੁਹਾਇਣਾ ਜਿਹੜਾ ਹੈ ਜਿੱਥੇ ਦੋ ਨਦੀਆਂ ਦਾ ਸੰਗਮ ਹੁੰਦਾ, ਨਹਿ ਹੁੰਦਾ ਨਦੀ, ਜਿੱਥੇ ਦੋ ਨਦੀਆਂ ਆਪਸ 'ਚ ਮਿਲਦੀਆਂ ਨੇ ਉਹਨੂੰ ਮੁਹਾਇਣਾ ਕਹਿੰਦੇ ਨੇ। ਸੋ ਇਹ ਜਿਹੜੇ ਲੋਕ ਨੇ ਜਿਹੜੇ ਲਾਗੇ ਜਾਗੇ ਦੇ ਦੂਸਰੀਆਂ ਨਦੀਆਂ ਦੇ ਵੀ ਜਿਹੜੇ ਲੋਕ ਨੇ ਉਹ ਵੀ ਜਿਹੜਾ ਹੈ ਉਹ ਧੜ ਜਿਹੜਾ ਹੈ ਉਹ ਉਸ ਪਾਸੇ ਜਿਹੜਾ ਹੈ ਉਹ ਆ ਰਹੇ ਨੇ। ਤੇ ਖਾਜਾ ਖਿਜ਼ਰ ਦਾ ਬਾਲਕਾ ਆਣ ਲੱਥਾ ਜਨਾ ਖਣਾ ਸ਼ਰੀਨੀਆਂ ਲਿਆਉਂਦਾ ਹੈ। ਤੋ ਖਾਜਾ ਖਿਜ਼ਰ ਦੇ ਬਾਰੇ ਆਮ ਤੌਰ 'ਤੇ ਇਹ ਪ੍ਰਚਲਿਤ ਹੈ ਕਿ ਉਹ ਪਾਣੀਆਂ ਦੇ ਉੱਤੇ ਉਹਨਾਂ ਦੀ ਹੁਕਮਰਾਨੀ ਹੈ। ਪਾਣੀ 'ਚ ਜਿਹੜੇ ਲੋਕ ਸਫ਼ਰ ਕਰਦੇ ਨੇ ਉਹਨਾਂ ਨੂੰ ਉਹ ਰਹਿਬਰੀ ਵਾਸਤੇ ਜਿਹੜਾ ਹੈ ਉਹ ਮਿਲਦੇ ਨੇ ਔਰ ਉਹਨਾਂ ਦੀ ਮਦਦ ਵੀ ਜਿਹੜੀ ਹੈ ਉਹ ਕਰਦੇ ਨੇ। ਸੋ ਰਾਂਝੇ ਦੀ ਇੱਥੇ ਜਿਹੜੀ ਹਸੀਅਤ ਵਾਰਿਸ ਸ਼ਾਹ ਨੇ ਦਿਖਾਈ ਹੈ ਉਹ ਇਹ ਹੈ ਕਿ ਕਿਉਂਕਿ ਜਿਹੜੇ ਮੁਹਾਇਨ ਨੇ, ਜਿਹੜੇ ਮਲਾਹ ਨੇ, ਉਹਨਾਂ ਦਾ ਪਾਣੀਆਂ ਦੇ ਨਾਲ ਤਾਲੁਕ ਹੈ, ਪਾਣੀਆਂ ਦੇ ਉੱਤੇ ਉਹਨਾਂ ਦਾ ਬਸੇਰਾ ਹੈ। ਸੋ ਇੱਥੇ ਉਹਨਾਂ ਨੇ ਰਾਂਝੇ ਨੂੰ ਖਾਜਾ ਖਿਜ਼ਰ ਦਾ ਬਾਲਕਾ ਮੰਨ ਲਿਆ ਹੈ ਕਿ ਖਾਜਾ ਖਿਜ਼ਰ ਦਾ ਬਾਲਕਾ ਆਣ ਲੱਥਾ। ਸੋ ਹੁਣ ਬਾਲਕੇ ਦੀ ਨਿਸ਼ਾਨੀ ਕੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਆਪਣਾ ਮੰਨਦੇ ਹੋ ਤੇ ਫਿਰ ਉਹਦੇ ਲਈ ਜਣਾ ਖਣਾ ਕਹਿ ਕੇ ਵਾਰਿਸ ਸ਼ਾਹ ਨੇ ਬਿਲਕੁਲ ਗੱਲ ਜਿਹੜੀ ਹੈ ਉਹ ਸਪਸ਼ਟ ਕਰ ਦਿੱਤੀ ਹੈ, ਸਾਫ਼ ਕਰ ਦਿੱਤੀ ਹੈ ਕਿ ਜਣਾ ਖਣਾ ਆਮ ਆਦਮੀ ਜਿਹੜਾ ਹੈ, ਹਾਰੀ ਸਾਰੀ ਜਿਹੜਾ ਹੈ ਆਮ ਆਦਮੀ ਜਿਹੜਾ ਹੈ ਉਹ ਉਹਦੇ ਵਾਸਤੇ ਸ਼ਰੀਨੀਆਂ ਲਿਆ ਰਿਹਾ ਹੈ। ਸ਼ਰੀਨੀਆਂ ਮਿੱਠੀ ਸ਼ੈ ਨੂੰ ਕਹਿੰਦੇ ਨੇ, ਮਠਿਆਈਆਂ ਜਿਹੜੀਆਂ ਨੇ ਖੁਸ਼ੀ ਦੇ ਮੌਕੇ 'ਤੇ ਜਿਹੜਾ ਹੈ ਉਹ ਮਠਿਆਈਆਂ ਦੀ ਜਿਹੜੀ ਹੈ ਉਹ ਵਰਤੋਂ ਕੀਤੀ ਜਾਂਦੀ ਹੈ। ਲੇਕਿਨ ਇਹ ਮਠਿਆਈਆਂ ਆਮ ਬੰਦੇ ਦੀ ਜਿਹੜੀ ਹੈ ਪਹੁੰਚ ਤੋਂ ਬਹੁਤ ਦੂਰ ਹੁੰਦੀਆਂ ਨੇ। ਲੇਕਿਨ ਹੁਣ ਉਹਨਾਂ ਨੂੰ ਜਿਹੜਾ ਹੈ ਜਿਨ੍ਹਾਂ ਨੂੰ ਆਪਣੀ ਹੋਂਦ ਦੀ ਸਾਰ ਹੋਈ ਹੈ ਉਹਨਾਂ ਨੇ ਉਸ ਦੇ ਚਾਅ ਦੇ ਵਿੱਚ ਆਪਣਾ ਜਿਹੜਾ ਉਹਨਾਂ ਦਾ ਮੋਹਸਨ ਹੈ, ਆਪਣਾ ਜਿਹੜਾ ਉਹਨਾਂ ਦਾ ਰਹਿਬਰ ਹੈ, ਉਹਦੇ ਵਾਸਤੇ ਉਹਨਾਂ ਨੇ ਜਿਹੜਾ ਹੈ ਮਠਿਆਈਆਂ ਜਿਹੜੀਆਂ ਨੇ ਉਹ ਲਿਆਣੀ। ਰਾਂਝੇ ਦੀ ਇਹ ਮੰਗ ਨਹੀਂ ਹੈ, ਲੋਕ ਆਪਣੇ ਤੌਰ 'ਤੇ ਆਪਣੇ ਚਾਅ ਦੇ ਨਾਲ ਜਿਹੜਾ ਹੈ, ਆਪਣੀ ਖੁਸ਼ੀ ਦੇ ਨਾਲ ਜਿਹੜਾ ਹੈ ਉਹਦੇ ਵਾਸਤੇ ਜਿਹੜਾ ਹੈ ਉਹ ਮਠਿਆਈਆਂ ਜਿਹੜੀਆਂ ਨੇ ਉਹ ਲੈ ਕੇ ਆ ਰਹੇ ਨੇ। ਸੋ ਲੋਕਾਈ ਜਿਸ ਵੇਲੇ ਅਸੀਂ ਗੱਲ ਕਰਦੇ ਆ ਰਹੇ ਹਾਂ, ਜਦੋਂ ਕਿਸੇ ਦੇ ਨਾਲ ਮਿਲਦੀ ਹੈ ਤੇ ਫਿਰ ਉਸ ਪਾਰਟੀ ਨੂੰ, ਉਸ ਬੰਦੇ ਨੂੰ ਕਿਸੇ ਸ਼ਾਇਦ ਦੀ ਥੋੜ ਨਹੀਂ ਰਹਿੰਦੀ। ਲੋਕ ਜਦੋਂ ਆਉਂਦੇ ਨੇ ਤੇ ਉਹ ਵਸੀਲੇ ਬਣ ਕੇ ਆਉਂਦੇ ਨੇ, ਤੇ ਉਹ ਜਿਸ ਵੇਲੇ ਲੋਕ ਜੁੜਦੇ ਨੇ ਤੇ ਵਸੀਲੇ ਜੁੜ ਜਾਂਦੇ ਨੇ, ਤੇ ਜਿਸ ਵੇਲੇ ਵਸੀਲੇ ਜੁੜਦੇ ਨੇ ਤੇ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਉਹ ਫਿਰ ਅੱਗੇ ਜਿਹੜਾ ਹੈ ਉਹ ਸਹਿਜੇ ਵੱਧਦਾ ਜਾਂਦਾ ਹੈ ਤੇ ਬਿਲਾਹਰ ਜਿਹੜਾ ਹੈ ਉਹ ਕਾਮਯਾਬੀ ਜਿਹੜੀ ਹੈ ਉਹ ਹਾਸਲ ਕਰ ਲੈਂਦਾ ਹੈ। ਸੋ ਇੱਥੇ ਵੀ ਜਿਹੜਾ ਹੈ ਮਾਮਲਾ ਕੁਛ ਇਸ ਕਿਸਮ ਦਾ ਹੀ ਜਿਹੜਾ ਹੈ। ਰਾਂਝਾ ਜਿਹੜਾ ਹੈ ਉਹ ਆਪਣੇ ਭਰਜਾਈਆਂ ਨੇ ਜਿਹੜਾ ਮਿਹਣਾ ਮਾਰਿਆ ਸੀ ਉਸ ਨੂੰ ਵਿਆਹ ਜਿਹੜਾ ਹੈ ਉਹ ਟੁਰਿਆ ਹੈ ਤੇ ਹੁਣ ਉਹ ਬਿਲਕੁਲ ਆਪਣੀ ਮੰਜ਼ਿਲ ਦੇ ਜਿਹੜਾ ਨਾ ਬਿਲਕੁਲ ਨੇੜੇ ਹੈ। ਲੇਕਿਨ ਇਸ ਸਾਰੇ ਸਫ਼ਰ ਦੇ ਵਿੱਚ ਉਸ ਨੇ ਇੱਕ ਸਮਾਜੀ ਉਥਲ ਜਿਹੜਾ ਹੈ, ਇੱਕ ਸਿਆਸੀ ਉਥਲ ਜਿਹੜਾ ਹੈ ਉਹ ਪੈਦਾ ਕਰ ਦਿੱਤਾ ਹੈ। ਲੋਕਾਂ ਦੇ ਅੰਦਰ ਇੱਕ ਜਾਗ੍ਰਿਤੀ ਜਿਹੜੀ ਹੈ ਉਹ ਪੈਦਾ ਕਰ ਦਿੱਤੀ ਹੈ। ਇਹ ਜਿਹੜੀ ਜਾਗ੍ਰਿਤੀ ਹੈ ਇਹ ਫਿਰ ਬੰਦੇ ਨੂੰ ਜਿਹੜਾ ਹੈ ਤਾਕਤਵਰ ਕਰਦੀ ਹੈ। ਸੋ ਹੁਣ ਲੋਕਾਇਤ ਦੀ ਜਿਹੜੀ ਤਾਕਤ ਹੈ ਉਹ ਰਾਂਝੇ ਦੇ ਨਾਲ ਹੈ, ਤਾਂ ਹੀ ਤੇ ਜਿਹੜਾ ਲੁੱਡਣ ਮਲਾਹ ਹੈ ਉਹ ਪਿੱਟਿਆ ਹੈ ਕਿ ਯਾਰੋ ਖੁਦਾ ਜਿਹੜਾ ਹੈ, ਜਿਸ ਖੁਦਾ ਨੂੰ ਨਹੀਂ ਸੀ ਮੰਨ ਰਿਹਾ, ਜਿਸ ਕਹਿੰਦਾ ਸੀ ਅਸੀਂ ਰੱਬ ਕੀ ਜਾਣਦੇ ਭੈਣ ਭਾੜਾ, ਬੇੜਾ ਠੇਲਦੇ ਲੱਭਦੇ ਵਾਸਤੇ ਸੀ, ਹੁਣ ਉਸੇ ਹੀ ਖੁਦਾ ਦੇ ਬਾਰੇ ਉਹ ਕਰ ਰਿਹਾ ਕਿ ਯਾਰੋ
ਰੱਬ ਝੂਠ ਨਾ ਕਰੇ ਕਿ ਇਹ ਜਿਹੜਾ ਨਾ ਮੇਰੀਆਂ ਰੰਨਾਂ ਹੀ ਜਿਹੜੀਆਂ ਨੇ ਇਹ ਖਸਕਾ ਕੇ ਜਿਹੜਾ ਨਾ ਲੈ ਜਾਵੇ। ਹੁਣ ਉਹਨੂੰ ਇਸ ਵੇਲੇ ਜਿਹੜਾ ਰੱਬ ਹੈ ਨਾ ਉਹ ਯਾਦ ਆ ਰਿਹਾ ਹੈ। ਸੋ ਅਸੀਂ ਵੇਖਦੇ ਹਾਂ ਕਿ ਲੋਕ ਜਿਹੜਾ ਹੈ ਰੱਬ ਜਿਹੜਾ ਹੈ ਉਸ ਨੂੰ ਜ਼ਰੂਰਤ ਦੇ ਵੇਲੇ ਜਿਹੜਾ ਹੈ ਉਹ ਯਾਦ ਕਰਦੇ ਨੇ। ਜਿਸ ਵੇਲੇ ਜ਼ਰੂਰਤ ਮੁੱਕ ਜਾਂਦੀ ਹੈ ਤੇ ਫਿਰ ਉਹਨਾਂ ਦਾ ਰਵੱਈਆ ਜਿਹੜਾ ਹੈ ਵਰਤਾਰਾ ਜਿਹੜਾ ਹੈ ਉਹ ਇੰਝ ਦਾ ਹੀ ਹੋ ਜਾਂਦਾ ਹੈ ਕਿ ਅਸੀਂ ਰੱਬ ਕੀ ਜਾਣਦੇ, ਭੈਣ ਭਾੜਾ ਬੇੜਾ ਠੇਲਦੇ ਲੱਭਦੇ ਵਾਸਤੇ ਸੀ। ਸੋ ਲੁੱਡਣ ਜਿਹੜਾ ਉਹਨੂੰ ਪਛਤਾ ਰਿਹਾ ਕਿ ਮੈਂ ਇਸ ਨੂੰ ਜਿਹੜਾ ਨਾ ਚਲੋ ਇਹ ਮਿੰਨਤਾਂ ਤਰਲੇ ਕਰ ਰਿਹਾ ਸੀ ਤੇ ਇਹਨੂੰ ਜਿਹੜਾ ਹੈ ਨਾ ਚੜ੍ਹਾ ਹੀ ਲੈਂਦਾ। ਜੇ ਚੜ੍ਹਾਇਆ ਹੁੰਦਾ ਤੇ ਅੱਜ ਇਹ ਦਿਨ ਜਿਹੜੇ ਨੇ ਨਾ ਇਹ ਦੇਖਣੇ ਨਾ ਪੈਂਦੇ ਕਿ ਮੇਰੀਆਂ ਜਿਹੜੀਆਂ ਰੰਨਾਂ ਨੇ ਉਹ ਹੀ ਖਿਸਕਣ ਨੂੰ ਜਿਹੜਾ ਨਾ ਉਹ ਫਿਰਦੀਆਂ ਨੇ। ਸੋ ਉਹ ਹੁਣ ਜਿਹੜੀ ਉਥਾਲਤ ਦੀ ਜਿਹੜੀ ਅੱਗ ਹੈ ਉਹ ਲੁੱਡਣ ਮਰਾਦ ਦੀ ਜਿਸ ਵੇਲੇ ਘਰ ਪਹੁੰਚੀ ਹੈ ਤੇ ਉਹ ਸੇਕ ਦੇ ਨਾਲ ਜਿਹੜਾ ਹੈ ਨਾ ਉਹਦੇ ਮੂੰਹੋਂ ਹੁਣ ਇਹ ਆਹਾਵਾਂ ਜਿਹੜੀਆਂ ਨੇ ਇਹ ਨਿਕਲਦੀਆਂ ਨੇ ਔਰ ਉਹਨੂੰ ਉਹਦੇ ਇਸ ਸਾਰੇ ਜੋ ਵੀ ਉੱਥੇ ਰਾਂਝੇ ਨੇ ਕੀਤਾ ਹੈ ਉਹਦੇ ਕਾਰਨ ਦਾ ਵੀ ਪਤਾ ਲੱਗ ਗਿਆ ਹੈ ਕਿ ਇੱਕ ਸੱਦ ਦੇ ਨਾਲ ਇਹ ਜਿੰਦ ਲੈਂਦਾ, ਪੰਛੀ ਡੇਗਦਾ, ਮਿਰਗ ਪਹਾਉਂਦਾ ਹੈ। ਸੋ ਸਾਰੀ ਗੱਲ ਦੀ ਜਿਹੜੀ ਹੈ ਨਾ ਉਸਨੇ ਨਿਰਵਾਰ ਕਰ ਦਿੱਤਾ ਹੈ, ਵਜ਼ਾਹਤ ਕਰ ਦਿੱਤੀ ਹੈ ਕਿ ਰਾਂਝੇ ਦੀ ਸੱਦ ਦੇ ਅੰਦਰ ਇੰਨਾ ਜ਼ੋਰ ਹੈ, ਇੰਨੀ ਖਿੱਚ ਹੈ ਕਿ ਜਿਹੜਾ ਉੱਡਦਾ ਹੋਇਆ ਪੰਛੀ ਹੈ ਨਾ ਮਿਰਗ ਉਹ ਵੀ ਜਿਹੜਾ ਨਾ ਫਾਈ ਦੇ ਵਿੱਚ ਆ ਜਾਂਦਾ ਤੇ ਉਹ ਜਿਹੜਾ ਪੰਛੀ ਹੈ ਨਾ ਉਹ ਡਿੱਗ ਪੈਂਦਾ ਹੈ। ਸੋ ਜਿੱਥੇ ਜਨੌਰ ਜਿਹੜੇ ਕਿ ਇਨਸਾਨ ਦੇ ਮੁਕਾਬਲੇ ਤੇ ਕੋਈ ਇੰਨੇ ਅਕਲਮੰਦ ਨਹੀਂ ਨੇ, ਬੜੀ ਮਹਿਦੂਦ ਅਕਲ ਹੁੰਦੀ ਉਹਨਾਂ ਦੀ, ਉਹ ਵੀ ਰਾਂਝੇ ਦੀ ਜਿਹੜੀ ਸੱਦ ਹੈ ਉਸ ਨੂੰ ਜਾਣਦੇ ਨੇ, ਉਸ ਨੂੰ ਪਹਿਚਾਣਦੇ ਨੇ। ਤੇ ਇਹ ਜਿਹੜੇ ਇਨਸਾਨ ਨੇ ਇਹਨਾਂ ਕੋਲ ਤੇ ਫਿਰ ਜਿਹੜਾ ਹੈ ਇੱਕ ਵੱਡਾ ਦਿਮਾਗ ਹੈ, ਸੋ ਵੱਡੀ ਅਕਲ ਹੈ। ਸੋ ਜਿਸ ਵੇਲੇ ਰਾਂਝੇ ਦਾ ਵੱਡੀ ਅਕਲ ਵਾਲਿਆਂ ਦੇ ਨਾਲ ਪੈਂਦਾ ਹੈ ਤੇ ਉਹ ਵੱਡੀ ਅਕਲ ਵਾਲੇ ਜਿਹੜਾ ਹੈ ਉਸ ਦੇ ਪੈਰ ਕੁੱਟਣ ਜਿਹੜੇ ਨੇ ਨਾ ਉਹ ਆਉਂਦੇ ਨੇ। ਲੇਕਿਨ ਨਾਲ ਹੀ ਨਾਲ ਜਿਹੜੀ ਉਹ ਗੱਲ ਕਰਦਾ ਹੈ ਕਿ ਠੱਗ ਸੁਣੇ ਥਾਨੀ ਸਰੋਂ ਆਉਂਦੇ ਨੇ, ਇਹ ਤਾਂ ਜ਼ਾਹਰਾ ਠੱਗ ਚੜਾਉਂਦਾ ਹੈ ਕਿ ਇਹ ਜਿਹੜਾ ਰਾਂਝਾ ਜਿਹੜਾ ਹੈ ਇੱਕ ਐਸਾ ਠੱਗ ਹੈ ਜਿਹੜਾ ਲੁਕਿਆ ਹੋਇਆ ਨਹੀਂ ਹੈ, ਜਿਨਨੇ ਲੋਕਾਂ ਨੂੰ ਠੱਗ ਲਿਆ ਹੈ। ਹੁਣ ਰਾਂਝੇ ਨੇ ਕੋਈ ਆਪਣੇ ਜ਼ਾਤੀ ਫਾਇਦੇ ਵਾਸਤੇ ਜਾਂ ਲੋਕਾਂ ਦੀ ਕੋਈ ਪ੍ਰਾਪਰਟੀ ਨਹੀਂ ਖੋਈ ਜਾਂ ਕੋਈ ਲੋਕਾਂ ਦੇ ਕੋਲੋਂ ਪੈਸੇ ਨਹੀਂ ਉਸਨੇ ਉੱਥੇ ਆਏ ਜਾਂ ਲੋਕਾਂ ਦੀ ਮਿਹਨਤ ਨਹੀਂ ਉਸਨੇ ਖੁਸ਼ੀ, ਉਸ ਨੇ ਤੇ ਸਿਰਫ ਲੋਕਾਂ ਦੇ ਮਨ ਨੂੰ ਠੱਗਿਆ ਹੈ। ਮਨ ਨੂੰ ਜਿਹੜਾ ਹੈ ਲੋਕਾਂ ਦੀ ਜਿਹੜੀ ਸੋਚ ਹੈ ਉਹਨੂੰ ਆਪਣੀ ਸੋਚ ਦੇ ਨਾਲ ਇਕਮਤ ਕੀਤਾ ਹੈ। ਸੋ ਜਿਸ ਵੇਲੇ ਉਹ ਇਕਮਤ ਹੋ ਗਈ ਹੈ ਤੇ ਇਹ ਹੁਣ ਜਿਹੜਾ ਤਬਕਾ ਹੈ ਉੱਪਰਲਾ ਤਬਕਾ ਇਹ ਬੌਂਦਲ ਗਿਆ ਹੈ। ਜਿਸ ਇੱਥੇ ਸਾਨੂੰ ਜਿਹੜਾ ਲੁੱਡਣ ਮਿਲਾ ਹੈ ਨਾ ਉਹ ਬੌਂਦਲਿਆ ਹੋਇਆ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ। ਉਹ ਹੁਣ ਰਾਂਝੇ ਨੂੰ ਜਿਹੜਾ ਹੈ ਉਹ ਠੱਗ ਕਹਿ ਰਿਹਾ ਹੈ ਕਿ ਠੱਗ ਸੁਣੇ ਥਾਣੀ ਸਰੋਂ ਆਉਂਦੇ ਨੇ। ਇਹ ਤਾਂ ਜ਼ਾਹਰਾ ਠੱਗ ਚੜਾਉਂਦਾ ਹੈ ਕਿ ਇਸ ਦੀ ਜਿਹੜੀ ਠੱਗੀ ਹੈ ਉਹ ਹਰ ਕੋਈ ਵੇਖ ਰਿਹਾ ਹੈ ਔਰ ਹਰ ਕੋਈ ਉਸ ਠੱਗੀ ਦੇ ਵਿੱਚ ਜਿਹੜਾ ਹੈ ਗੁਜ਼ਰ ਰਿਹਾ ਹੈ। ਲੇਕਿਨ ਰਾਂਝਾ ਜਿਹੜਾ ਹੈ ਉਹ ਉਸ ਦੀ ਪਕੜ ਇੰਨੀ ਮਜ਼ਬੂਤ ਹੈ ਕਿ ਕੋਈ ਵੀ ਉਸ ਤੋਂ ਜਿਹੜਾ ਨਾ ਇੱਧਰ ਉੱਧਰ ਹੋਣ ਲਈ ਜਿਹੜਾ ਹੈ ਉਹ ਤਿਆਰ ਨਹੀਂ। ਅੱਜ ਕਿਸੇ ਨੂੰ ਵੀ ਲੁੱਡਣ ਮਰਾ ਦਾ ਜਿਹੜਾ ਖਿਆਲ ਨਹੀਂ, ਅੱਜ ਕਿਸੇ ਨੂੰ ਵੀ ਹੀਰ ਦਾ ਖਿਆਲ ਨਹੀਂ ਕਿ ਉਹ ਜਿਹੜਾ ਪਲੰਗ ਸੀ ਉਹ ਸੁਣਨਾ ਸੀ ਔਰ ਹਰ ਵੇਲੇ ਹੀਰ ਦਾ ਜਿਹੜਾ ਧੜਕੂ ਸੀ ਉਹਨਾਂ ਦੇ ਮਨ ਦੇ ਵਿੱਚ ਰਹਿੰਦਾ ਸੀ, ਉਹਨਾਂ ਦੀਆਂ ਸੋਚਾਂ ਵਿੱਚ ਰਹਿੰਦਾ ਸੀ। ਪਰ ਰਾਂਝੇ ਨੇ ਆ ਕੇ ਐਸੀ ਸੱਦ ਮਾਰੀ ਹੈ ਕਿ ਉਸ ਸੱਦ ਦੇ ਹੋਸ਼ ਨਾਲ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਵੀ ਫਿਰਕੀ ਭਾਉਂਦੀ ਹੈ। ਉਹ ਹੁਣ ਜਿਹੜਾ ਨਾ ਜਿਹੜੀ ਹੀਰ ਦੇ ਜਿਹੜੀ ਧੜਕੂ ਸੀ ਹੀਰ ਦਾ ਉਹ ਉਹਨਾਂ ਦੇ ਮਨਾਂ ਦੇ ਵਿੱਚੋਂ ਜਿਹੜਾ ਨਾ ਉਹ ਵਿਸਰ ਗਿਆ ਹੈ। ਤੇ ਜਦੋਂ ਹੀਰ ਦਾ ਧੜਕੂ ਵਿਸਰ ਗਿਆ ਹੈ ਤੇ ਫਿਰ ਲੁੱਡਣ ਮਲਾ ਜਿਹੜਾ ਹੈ ਉੱਥੇ ਉਹਦੀ ਕੀ ਵੈਲਿਊ ਜਿਹੜੀ ਹੈ ਨਾ ਉਹ ਰਹਿ ਜਾਂਦੀ ਹੈ। ਤੇ ਅਸੀਂ ਇਸੇ ਵੇਖਦੇ ਹਾਂ ਕਿ ਰਾਂਝੇ ਨੇ ਆਪਣੀ ਕਲਾ ਦੇ ਨਾਲ, ਰਾਂਝੇ ਨੇ ਆਪਣੇ ਕਿਰਦਾਰ ਦੇ ਨਾਲ ਹਾਕਮ ਤਬਕੇ ਦੇ ਅੰਦਰ ਜਿਹੜਾ ਨਾ ਪਰਸੂ ਪਾ ਦਿੱਤਾ ਹੈ। ਸੋ ਇਹ ਪਰਸੂ ਸਾਨੂੰ ਜਿਹੜਾ ਨਾ ਅੱਗੇ ਵੀ ਨਜ਼ਰ ਆਏਗਾ। ਵਾਰਿਸ ਸ਼ਾਹ ਹੋਰੀ ਅੱਗੇ ਕੀ ਕਰਨਾ ਚਾਹੁੰਦੇ ਨੇ, ਇਹ ਵਾਰਿਸ ਸ਼ਾਹ ਦੀ ਕਲਾ ਹੈ, ਉਹਨਾਂ ਦਾ ਹੁਨਰ ਹੈ ਕਿ ਉਹ ਜਿਸ ਵੇਲੇ ਗੱਲ ਨੂੰ ਅੱਗੇ ਟੋਰਨਾ ਚਾਹੁੰਦੇ ਨੇ ਤੇ ਉਹਦਾ ਥੋੜਾ ਜਿਹਾ ਤਾਰਫ ਜਿਹੜਾ ਹੈ ਉਹ ਕਰਵਾ ਦਿੰਦੇ ਨੇ ਕਿ ਅੱਗੇ ਹੁਣ ਮਾਮਲਾ ਜਿਹੜਾ ਹੈ ਨਾ ਕਿ ਜਿਹੜਾ ਨਾ ਉਹ ਕਿਸ ਤਰ੍ਹਾਂ ਵਾਪਰੇਗਾ। ਸੋ ਉਹ ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ, ਉਹ ਰਾਂਝੇ ਨੂੰ ਹੁਣ ਇੱਥੇ ਉਹ ਵਲੀ ਕਹਿ ਰਿਹਾ ਹੈ। ਜਿਹੜਾ ਨਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਉਹ ਲੁੱਡਣ ਮਲਾ ਹੈ ਉਹ ਬੌਂਦਲ ਗਿਆ ਹੈ। ਉਹਦੀ ਹੁਣ ਹੋਸ਼ ਜਿਹੜੀ ਉਹ ਕਾਇਮ ਨਹੀਂ। ਕਿਸੇ ਜਗ੍ਹਾ ਤੇ ਹੁਣ ਉਹ ਰਾਂਝੇ ਨੂੰ ਠੱਗ ਕਹਿ ਰਿਹਾ ਹੈ, ਕਿਸੇ ਜਗ੍ਹਾ ਤੇ ਉਸ ਨੂੰ ਉਹ ਵਲੀ ਕਹਿ ਰਿਹਾ ਹੈ। ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ, ਇਹ ਜ਼ਾਹਰਾ ਵਲੀ ਹੈ, ਇਸ ਨੇ ਕਰਕੇ ਵਿਖਾ ਦਿੱਤਾ ਹੈ। ਉਹ ਕਰਕੇ ਵਿਖਾਤਾ ਜਿਹੜਾ ਸਾਡੇ ਗੁਮਾਨ ਦੇ ਵਿੱਚ ਵੀ ਨਹੀਂ ਸੀ ਹੈਗਾ, ਜਿਹੜਾ ਅਸੀਂ ਸੋਚ ਹੀ ਨਹੀਂ ਸਕਦੇ। ਅਸੀਂ ਤੇ ਇੰਨਾ ਪ੍ਰਬੰਧ ਕੀਤਾ ਹੋਇਆ ਸੀ ਕਿ ਲੋਕਾਂ ਦੀ ਸੋਚਾਂ ਦੇ ਉੱਤੇ ਅਸੀਂ ਡਾਂਗ ਲੈ ਕੇ ਬੈਠੇ ਹੋਏ ਸਨ ਔਰ ਕਿਸੇ ਪਲ ਵੀ ਲੋਕਾਂ ਨੂੰ ਅਸੀਂ ਜਿਹੜਾ ਹੈ
ਕੋਈ ਹੋਰ ਸੋਚਣ ਦਾ ਵੇਲ ਹੀ ਨਹੀਂ ਸਨ ਦਿੰਦੇ, ਕੋਈ ਮੌਕਾ ਹੀ ਨਹੀਂ ਸਨ ਦਿੰਦੇ, ਕੋਈ ਪਲ ਹੀ ਨਹੀਂ ਸਨ ਦਿੰਦੇ। ਪਰ ਇਹ ਬੰਦਾ ਜਿਹੜਾ ਆਇਆ ਹੈ, ਇਸ ਨੇ ਤੇ ਸਾਡੀ ਹਰ ਪ੍ਰਬੰਧ ਜਿਹੜਾ ਉਹ ਫੇਲ ਕਰ ਦਿੱਤਾ ਹੈ। ਸਾਡੀ ਜਿਹੜੀ ਹਰ ਚਲਾਕੀ ਸੀ ਉਸਨੇ ਮਿੱਟੀ ਕਰ ਦਿੱਤਾ ਹੈ। ਸੋ ਇਸ ਚਲਾਕੀ ਨੂੰ ਜਿਹੜੀ ਜਿਸ ਢੰਗ ਦੇ ਨਾਲ ਉਸਨੇ ਕੀਤਾ ਹੈ, ਤੋ ਲੁੱਡਣ ਮਲਾ ਦੀ ਜਾਚੇ, ਇਹ ਕੋਈ ਆਮ ਬੰਦਾ ਇਹ ਜਿਹੜਾ ਹੈ ਇਹ ਨਹੀਂ ਕਰ ਸਕਦਾ। ਇਹ ਕੋਈ ਵਲੀ ਅੱਲਾ ਦੇ ਬਾਰੇ ਸਾਡੇ ਇੱਥੇ ਇਹ ਕਨਸੈਪਟ ਹੈ ਕਿ ਉਸ ਦੀ ਅੱਲਾ ਦੇ ਨਾਲ ਯਾਰੀ ਹੁੰਦੀ ਹੈ, ਔਰ ਅੱਲਾ ਦੀ ਮਦਦ ਦੇ ਨਾਲ ਜਿਹੜਾ ਹੈ ਉਹ ਜੋ ਚਾਹਵੇ ਜੋ ਹੈ, ਕਿਉਂਕਿ ਰੱਬ ਜੋ ਚਾਹਵੇ ਕਰ ਸਕਦਾ ਹੈ। ਇਸੇ ਤਰ੍ਹਾਂ ਉਹਦਾ ਜਿਹੜਾ ਯਾਰ ਹੈ ਉਹ ਵੀ ਜੋ ਚਾਹਵੇ ਜੋ ਹੈ ਉਹ ਕਰ ਸਕਦਾ ਹੈ। ਸੋ ਹੁਣ ਜਿਹੜਾ ਇਹ ਗੱਲ ਹਾਕਮ ਤਬਕਾ ਹੁਣ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੈਗਾ ਕਿ ਇਹ ਕੰਮ ਕੋਈ ਆਮ ਬੰਦਾ ਕਰ ਸਕਦਾ ਹੈ, ਬਲਕਿ ਉਹ ਇਹ ਹੁਣ ਦੱਸਣ ਦਾ ਇਸ਼ਾਰਾ ਕਰ ਰਿਹਾ ਹੈ ਔਰ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਨੂੰ ਫੇਰ ਪੱਕਿਆਂ ਕਰ ਰਿਹਾ ਹੈ ਕਿ ਇਹ ਆਮ ਬੰਦੇ ਦੇ ਵੱਸ ਦਾ ਕੰਮ ਨਹੀਂ ਹੈ। ਇਹ ਕੋਈ ਵਲੀ ਅੱਲਾ ਹੈ, ਔਰ ਇਹ ਜ਼ਾਹਰ ਹੈ ਕਿ ਵਲੀ ਅੱਲਾ ਦੇ ਮਰਤਬੇ 'ਤੇ ਹਰ ਬੰਦਾ ਜਿਹੜਾ ਹੈ ਉਹ ਨਹੀਂ ਪਹੁੰਚ ਸਕਦਾ। ਉਹ ਕੋਈ ਕਰੋੜਾਂ ਅਰਬਾਂ 'ਚੋਂ ਇੱਕ ਬੰਦਾ ਜਿਹੜਾ ਹੈ ਉਹਦੇ ਤੱਕ ਜਿਹੜਾ ਹੈ ਪਹੁੰਚਦਾ ਹੈ। ਔਰ ਜਿਹੜਾ ਵਲੀ ਅੱਲਾ ਹੈ ਔਰ ਉਹਦੀ ਜਿਹੜੀ ਉਹਨੇ ਤਸਵੀਰ ਬਣਾਈ ਹੈ ਕਿ ਉਹਦਾ ਦੁਨੀਆ ਦੇ ਨਾਲ ਜਿਹੜਾ ਹੈ, ਦੁਨਿਆਵੀ ਮਾਮਲਾਤ ਦੇ ਨਾਲ ਜਿਹੜਾ ਹੈ ਉਸ ਦਾ ਕੋਈ ਤਾਲੁਕ ਜਿਹੜਾ ਹੈ ਉਹ ਨਹੀਂ ਹੁੰਦਾ। ਪਰ ਇਹ ਜਿਹੜਾ ਬੰਦਾ ਇੱਥੇ ਆ ਬੈਠਾ ਹੈ, ਇਹ ਮੁਕੰਮਲ ਤੌਰ 'ਤੇ ਦੁਨੀਆਦਾਰ ਹੈ ਔਰ ਦੁਨਿਆਵੀ ਮਾਮਲਾਤ ਦੇ ਨਾਲ ਹੀ ਇਹਦਾ ਜਿਹੜਾ ਹੈ ਉਹ ਤਾਲੁਕ ਹੈ। ਔਰ ਉਸਨੇ ਦੁਨੀਆ ਨੂੰ ਹੀ ਮੋਇਆ ਹੈ ਔਰ ਦੁਨੀਆ ਦੇ ਵਿੱਚ ਜਿਹੜੀ ਤਬਦੀਲੀ ਲਿਆਉਣ ਲਈ ਉਸਨੇ ਦੁਨੀਆ ਵਾਲਿਆਂ ਨੂੰ ਜਿਹੜਾ ਹੈ ਉਹ ਨਾਲ ਮਿਲਾਇਆ ਹੈ। ਵਾਰਿਸ ਸ਼ਾਹ ਮੀਆਂ ਵਲੀ ਜ਼ਾਹਰਾ ਹੈ, ਇਹ ਹੁਣ ਇਹਦੀ ਵਲਾਇਤ ਜਿਹੜੀ ਹੈ ਇਹ ਕਿਸ ਤਰ੍ਹਾਂ ਜ਼ਾਹਰ ਹੋਣੀ ਹੈ ਕਿ ਹੁਣੇ ਵੇਖ ਜਬੇਲ ਘਟਾਉਂਦਾ ਹੈ, ਕਿ ਹੁਣੇ ਤੁਸੀਂ ਵੇਖਣਾ ਕਿ ਜਿਹੜਾ ਜਬੇਲ ਹੈ ਮਲਾ ਜਿਹੜਾ ਹੈ ਇਸ ਦੀ ਹੁਣ ਸ਼ਾਮਤ ਆਉਣ ਵਾਲੀ ਹੈ ਔਰ ਇਸ ਨੂੰ ਹੁਣ ਹੀਰ ਦੇ ਹੱਥੋਂ ਜਿਹੜਾ ਹੈ ਉਹ ਕੁੱਟ ਪੈਣ ਵਾਲੀ ਹੈ। ਸੋ ਅਗਲਾ ਜਿਹੜਾ ਸੀਨ ਜਿਹੜਾ ਵਾਰਿਸ ਸ਼ਾਹ ਹੋਰਾਂ ਨੇ ਵਿਖਾਉਣਾ ਹੈ ਉਹ ਜਬੇਲ ਦੇ ਬਾਰੇ 'ਚ ਹੈ ਕਿ ਜਬੇਲ ਦੀ ਜਿਹੜੀ ਹੈ ਉਹ ਪਿਟਾਈ ਹੋਣੀ ਹੈ, ਉਸ ਨੂੰ ਕੁਟਾਪਾ ਚੜ੍ਹਨਾ ਹੈ। ਸੋ ਇਹ ਜਿਹੜਾ ਕੁਟਾਪਾ ਹੈ ਇਹ ਕੌਣ ਚੜ੍ਹੇਗਾ, ਕਿਸ ਦੇ ਹੱਥੋਂ ਚੜ੍ਹੇਗਾ, ਇਹ ਦੇ ਅਸੀਂ ਅਗਲੇ ਦੇ ਵਿੱਚ ਜਿਹੜਾ ਨਾ ਅਸੀਂ ਪੜ੍ਹਾਂਗੇ। ਲੇਕਿਨ ਹੁਣ ਤੱਕ ਅਸੀਂ ਜੋ ਪੜ੍ਹਿਆ ਹੈ, ਜੋ ਦੇਖਿਆ ਹੈ, ਇਹਦੇ ਵਿੱਚ ਸਾਨੂੰ ਇਹ ਸਾਰਾ ਮਾਮਲਾ ਜਿਹੜਾ ਹੈ ਉਹ ਇਹ ਨਜ਼ਰ ਆਇਆ ਹੈ ਕਿ ਹਾਕਮ ਤਬਕੇ ਲਈ ਜਿਹੜੀਆਂ ਸ਼ੈਵਾਂ ਜਿਹੜੀਆਂ ਹਾਕਮ ਤਬਕੇ ਦੀ ਹੋਣ ਦਾ ਨਿਸ਼ਾਨ ਸਨ, ਉਹਨੂੰ ਰਾਂਝੇ ਨੇ ਆਮ ਕਰ ਦਿੱਤਾ ਹੈ। ਰਾਂਝੇ ਨੇ ਉਹਨਾਂ ਨੂੰ ਹੁਣ ਖਾਸ ਜਿਹੜਾ ਹੈ ਉਹ ਨਹੀਂ ਰਹਿਣ ਦਿੱਤਾ। ਇਸ ਬੰਦ ਦੇ ਵਿੱਚ ਸਾਫ਼ ਤੌਰ 'ਤੇ ਤੇ ਵਾਜ਼ਿਹ ਤੌਰ 'ਤੇ ਜਿਹੜਾ ਹੈ ਉਹ ਵਾਰਿਸ ਸ਼ਾਹ ਹੋਰਾਂ ਨੇ ਬਿਆਨ ਕਰਤਾ ਹੈ। ਅਗਰ ਤੁਸੀਂ ਇਸ ਦੇ ਸਿੱਧੇ ਮਾਣੇ ਦੇ ਵਿੱਚ ਤੌਰ 'ਤੇ ਦੇਖੋ ਤੇ ਇਹ ਗੱਲ ਜਿਹੜੀ ਹੈ ਨਾ ਬਿਲਕੁਲ ਨਿੱਤਰ ਕੇ ਸਾਹਮਣੇ ਆ ਜਾਂਦੀ ਹੈ ਕਿ ਇਹ ਰਾਂਝੇ ਨੇ ਜਿਹੜਾ ਹਿੰਦੁਸਤਾਨ ਦਾ ਸਮਾਜੀ ਨਿਜ਼ਾਮ ਸੀ, ਜਿਸ ਦੇ ਵਿੱਚ 4 ਵੰਨ ਦੀਆਂ ਜ਼ਾਤਾਂ ਜਿਹੜੀਆਂ ਸਨ ਉਹਨਾਂ ਦੀ ਵੰਡ ਕੀਤੀ ਗਈ ਔਰ ਉਹਨਾਂ ਦੇ ਵਿੱਚੋਂ ਜਿਹੜੀ ਬ੍ਰਾਹਮਣ ਜਿਹੜੇ ਨੇ ਉਹਨਾਂ ਨੂੰ ਉੱਤਮ ਜਿਹੜਾ ਹੈ ਗਰਦਾਨਿਆ ਗਿਆ। ਵੇਸ਼ ਤੇ ਖੱਤਰੀ ਜਿਹੜੇ ਨੇ ਉਸ ਤੋਂ ਬਾਅਦ ਆਉਂਦੇ ਨੇ, ਤੇ ਜਿਹੜੇ ਹੈ ਨੇ ਆਪਣਾ ਦਲਿਤ ਉਹ ਉਹਨਾਂ ਦੀ ਜਿਹੜੀ ਹੈ ਉਹ ਪੈਰਾਂ ਹੇਠ ਹੈ। ਸਾਡੇ ਇੱਥੇ ਵੀ ਜਿਹੜਾ ਕਮੀ ਲੋਕ ਨੇ ਉਹਨਾਂ ਨੂੰ ਕਮੀਨ ਕਹਿ ਕੇ ਜਿਹੜਾ ਹੈ ਉਹ, ਸੋ ਜਿਹੜੇ ਲੋਕ ਪੈਰਾਂ ਦੇ ਵਿੱਚ ਨੇ ਉਹ ਕਮੀਨ ਨੇ, ਉਹਨਾਂ ਦੀ ਕੋਈ ਵੈਲਿਊ ਨਹੀਂ, ਉਹਨਾਂ ਦੀ ਕੋਈ ਹੈਸੀਅਤ ਨਹੀਂ ਹੈ, ਹਾਲਾਂਕਿ ਉਹ ਕੰਮ ਕਰਨ ਵਾਲੇ ਲੋਕ ਨੇ। ਤੇ ਜਿਹੜੇ ਲੋਕ ਕੰਮ ਨਹੀਂ ਕਰਦੇ, ਹੈਸੀਅਤ ਜਿਹੜੀ ਹੈ ਇਹ ਹਿੰਦੁਸਤਾਨ ਦੇ ਸਮਾਜੀ ਨਿਜ਼ਾਮ ਨੇ ਉਹਨਾਂ ਦੀ ਬਣਾਈ ਹੋਈ ਸੀ। ਰਾਂਝੇ ਨੇ ਆ ਕੇ ਇਹ ਪੂਰੇ ਦਾ ਪੂਰਾ ਸਮਾਜੀ ਨਿਜ਼ਾਮ ਜਿਹੜਾ ਹੈ ਇਹ ਢਹਿ ਢੇਰੀ ਕਰਦਾ ਹੈ। ਗੜਾ ਵੱਡ ਅਮੀਰ ਫਕੀਰ ਬੈਠੇ, ਕੌਣ ਪੁੱਛਦਾ ਕਿਹੜੇ ਥਾਂ ਦਾ ਹੈ। ਇੱਥੇ ਤੇ ਹੁਣ ਅਮੀਰ ਗਰੀਬ ਦੀ ਵੰਡ ਹੀ ਨਹੀਂ ਰਹੀ, ਬੇੜੀ ਨਹੀਂ ਜੰਜ ਦੀ ਇਹ ਬਣੀ ਬੈਠਕ, ਜੋ ਕੋ ਆਉਂਦਾ ਸਦਬ ਹੁੰਦਾ ਹੈ। ਜੋ ਉਹਦਾ ਮਤਲਬ ਹੈਗਾ ਕਿ ਜਿਹੜਾ ਵੀ ਇਹ ਨਹੀਂ ਹੈ ਕਿ ਕੋਈ ਬ੍ਰਾਹਮਣ ਜਿਹੜਾ ਆ ਰਿਹਾ ਉਹਨੂੰ ਜਿਹੜਾ ਸਰਾਹਣਾ ਦਿੱਤਾ ਜਾ ਰਿਹਾ ਹੈ ਤੇ ਜਿਹੜਾ ਦੂਸਰਾ ਹੈ ਉਹਨੂੰ ਕਿਹਾ ਥੱਲੇ ਬੈਠਾ, ਨਹੀਂ, ਸਭ ਨੂੰ ਜਿਹੜਾ ਹੈ ਉਹ ਸੱਦ ਮਾਰ ਰਿਹਾ ਵੀ ਆ ਜਾਓ ਆ ਜਾਓ ਆ ਜਾਓ, ਬਹਿ ਜਾਓ, ਆਪਣੀ ਜਿਹੜੀ ਤਾਕਤ ਹੈ ਉਹ ਹਾਸਲ ਕਰ ਲਓ। ਇਹ ਜਿਹੜੀ ਤਾਕਤ ਉਹਨਾਂ ਨੇ ਚਤਰ ਚਲਾਕੀ ਦੇ ਨਾਲ ਸਾਡੇ ਕੋਲ ਖੋਈ ਹੈ, ਆਓ ਇਸ ਨੂੰ ਹਾਸਲ ਕਰ ਲਓ ਤੇ ਇਸ ਤਾਕਤ ਦੇ ਨਾਲ ਜਿਹੜੇ ਤੁਹਾਡੇ ਮਸਲੇ ਨੇ ਉਹਨਾਂ ਨੂੰ ਹੱਲ ਕਰ ਲਵੋ। ਸੋ ਇਹ ਸੱਦ ਹੈ, ਇਹ ਪੈਗਾਮ ਹੈ, ਔਰ ਇਹ ਪੈਗਾਮ ਜਿਹੜਾ ਹੈ ਉਸਨੇ ਜਿਸ ਢੰਗ ਦੇ ਨਾਲ ਸੁਣਾਇਆ ਹੈ, ਇਸ ਨੂੰ ਹਰ ਕਿਸੇ ਨੇ ਸੁਣਿਆ ਵੀ ਹੈ, ਇਸ ਨੂੰ ਸਮਝਿਆ ਵੀ ਹੈ, ਇਸ ਨੂੰ ਜਾਚਿਆ ਵੀ ਹੈ ਤੇ ਫਿਰ ਇਸ ਨੂੰ ਕਬੂਲਿਆ ਵੀ ਹੈ
ਜਿਸ ਵੇਲੇ ਉਹ ਕਬੂਲਿਆ ਹੈ ਤੇ ਫਿਰ ਉੱਥੇ ਆ ਕੇ ਕੋਈ ਕਿਸੇ ਨੂੰ ਨਹੀਂ ਪੁੱਛਦਾ ਪਿਆ ਕਿ ਭਰਾ ਤੂੰ ਕੌਣ ਹੈ, ਕਿੱਥੋਂ ਆਇਆ ਹੈ। ਸੋ ਉਹੀ ਜਿਸ ਵੇਲੇ ਇਹ ਸਾਰੇ ਡਰ ਬਾਹਰ ਜਾਂਦੇ ਨੇ, ਇਹ ਜਿੰਨੇ ਅਸੀਂ ਸਵਾਲ ਕਰਨੇ ਤੂੰ ਕੌਣ ਹੈ, ਕਿੱਥੋਂ ਆਇਆ ਹੈ, ਔਰ ਜਨਾਬ ਤੁਹਾਡਾ ਕੀ ਮਰਤਬਾ, ਔਰ ਅਸੀਂ ਕਿਉਂ ਪੁੱਛਦੇ ਹਾਂ, ਉਹਦਾ ਮਰਤਬਾ ਲੱਭਣ ਲਈ, ਉਹਦਾ ਸਟੇਟਸ ਲੱਭਣ ਲਈ। ਸੋ ਰਾਂਝੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਗੈਰ ਅਹਿਮ ਕਰ ਦਿੱਤੀਆਂ ਨੇ। ਅਹਿਮ ਗੱਲ ਜਿਹੜੀ ਹੈ ਉਹ ਇਹ ਹੈ ਕਿ ਜੋ ਉਹ ਆਉਂਦਾ ਸੱਦ ਬਹਾਉਂਦਾ ਹੈ, ਉਹ ਸਭ ਨੂੰ ਜਿਹੜਾ ਹੈ ਉਹ ਇੱਕੋ ਹੀ ਨਜ਼ਰ ਦੇ ਨਾਲ ਜਿਹੜਾ ਹੈ ਉਹ ਦੇਖਿਆ ਜਾ ਰਿਹਾ ਹੈ। ਸਭ ਨੂੰ ਇੱਕੋ ਹੀ ਤਰ੍ਹਾਂ ਜਿਹੜਾ ਹੈ ਉਸ ਦਾ ਇੱਕ ਦੂਜੇ ਦੇ ਨਾਲ ਉਹਨਾਂ ਦਾ ਵਰਤਾਰਾ ਹੈ। ਤੇ ਹਿੰਦੁਸਤਾਨ ਦਾ ਜਿਹੜਾ ਸਮਾਜੀ ਢਾਂਚਾ ਸੀ ਉਸ ਦੇ ਉੱਤੇ ਜਿਹੜਾ ਵਾਰ ਬੁੱਲੇ ਸ਼ਾਹ ਹੋਰਾਂ ਨੇ ਕੀਤਾ ਸੀ ਕਿ ਜਿਹੜਾ ਸਾਨੂੰ ਸੈਯਦ ਆਖੇ ਦੋਜ਼ਖ ਮਿਲਣ ਸਜਾਈਆਂ, ਜਿਹੜਾ ਸਾਨੂੰ ਰਾਹੀਂ ਸੱਦੇ ਜੰਤੀ ਪੀਂਘਾਂ ਪਾਈਆਂ, ਉਹਨੂੰ ਵਾਰਿਸ ਸ਼ਾਹ ਹੋਰਾਂ ਨੇ ਇੱਕ ਦੂਜੀ ਤਰ੍ਹਾਂ ਦਿਖਾਇਆ ਹੈ। ਇੱਕ ਵੱਡੀ ਪੱਧਰ ਤੇ ਜਾ ਕੇ ਉਸਨੇ ਲੋਕਾਈ ਨੂੰ ਜਿਹੜਾ ਹੈ ਉਹ ਜੋੜਿਆ ਹੈ, ਔਰ ਉਹਨਾਂ ਦੇ ਉੱਤੇ ਜਿਹੜੀ ਊਂਚ ਨੀਚ ਸੀ ਔਰ ਉਹਨਾਂ ਦੇ ਵਿੱਚ ਜਿਹੜੀ ਵੰਡ ਸੀ, ਹਰ ਵੰਡ ਦੀ ਜਿਹੜੀ ਵੰਡ ਸੀ ਜਿਹੜੀ ਬੰਦੇ ਨੂੰ ਤੋੜਦੀ ਪਈ ਸੀ ਕਿਸੇ ਦੂਜੇ ਕੋਲੋਂ, ਉਹ ਸਾਰੀਆਂ ਵੰਡਾਂ ਜਿਹੜੀਆਂ ਨੇ ਮੁਕਾ ਕੇ ਉਹਨੂੰ ਫਿਰ ਬੰਦਾ ਬਣਾਤਾ, ਜਿਹੜਾ ਕਿ ਸਾਡੀ ਪੰਜਾਬੀ ਲਿਟਰੇਚਰ ਦੇ ਵਿੱਚ ਬੰਦੇ ਨੂੰ ਇਹ ਮੁਖਾਤਬ ਕਰਕੇ ਕਿਹਾ ਗਿਆ ਹੈ, ਆਪ ਨੂੰ ਪਛਾਣ ਬੰਦੇ, ਆਪ ਨੂੰ ਪਛਾਣ। ਤੋ ਜਿਸ ਵੇਲੇ ਪੰਜਾਬੀ ਲਿਟਰੇਚਰ ਇਹ ਗੱਲ ਕਰਦਾ ਬੰਦੇ ਨਾਲ, ਉਹ ਕਾਹਦੇ ਲਈ ਕਰਦਾ ਹੈ, ਉਹਨੂੰ ਪਤਾ ਹੈ ਕਿ ਬੰਦਾ ਜਿਹੜਾ ਹੈ ਉਹ ਭੁਲੇਖੇ ਪਿਆ ਹੋਇਆ ਹੈ, ਬੰਦਾ ਜਿਹੜਾ ਹੈ ਉਹ ਕੁਰਾਏ ਪਿਆ ਹੋਇਆ ਹੈ, ਔਰ ਇਸ ਕੁਰਾਏ ਪਏ ਬੰਦੇ ਨੇ ਆਪਣਾ ਹੀ ਨੁਕਸਾਨ ਨਹੀਂ ਕੀਤਾ ਬਲਕਿ ਆਪਣੇ ਆਲ ਦੁਆਲੇ ਦਾ ਜਿਹੜਾ ਹੈ ਉਹ ਬਹੁਤ ਨੁਕਸਾਨ ਕੀਤਾ ਹੈ। ਸੋ ਲਿਹਾਜ਼ਾ ਜਿਸ ਵੇਲੇ ਇਹ ਪਹਿਚਾਣ ਹੋ ਜਾਂਦੀ ਹੈ ਆਪਣੀ, ਤੇ ਫਿਰ ਵੱਡੇ ਨੁਕਸਾਨਾਂ ਤੋਂ ਬੰਦਾ ਜਿਹੜਾ ਹੈ ਉਹ ਬਚ ਜਾਂਦਾ ਹੈ। ਸੋ ਉਹ ਪਹਿਚਾਣ ਕੀ ਔਰ ਕਿਸ ਢੰਗ ਨਾਲ ਕਰਵਾਉਣੀ ਚਾਹੀਦੀ ਹੈ ਜਾਂ ਹੋਣੀ ਚਾਹੀਦੀ ਹੈ, ਇਹ ਵੀ ਢੰਗ ਜਿਹੜਾ ਵਾਰਿਸ ਸ਼ਾਹ ਹੋਰਾਂ ਨੇ ਇਸ ਦੇ ਵਿੱਚ ਜਿਹੜਾ ਹੈ ਉਹ ਦੱਸਿਆ ਹੈ। ਇੱਕ ਬੇੜੀ ਨੂੰ ਤੇ ਪਲੰਗ ਨੂੰ ਸਿੰਬਲ ਬਣਾ ਕੇ ਉਸ ਨੇ ਜਿਹੜੀ ਇਹ ਕਹਾਣੀ ਛੇੜੀ ਹੈ, ਉਸ ਦੇ ਵਿੱਚ ਜਿਹੜਾ ਉਸਨੇ ਉਸ ਨੂੰ ਆਮ ਕਰ ਦਿੱਤਾ ਹੈ। ਇਹ ਆਮ ਜਿਹੜਾ ਕਰਨਾ ਹੈ ਕਿ ਇਹ ਹੁਣ ਜਿਹੜੀਆਂ ਸ਼ਾਮਾਂ ਹਾਕਮ ਤਬਕੇ ਦੀ ਵਰਤੋਂ ਵਿੱਚ ਆਉਂਦੀਆਂ ਸਨ, ਇਸ ਨੂੰ ਹੁਣ ਇਸ ਦੇਸ਼ ਦਾ ਹਰ ਜੀਅ ਜਿਹੜਾ ਹੈ ਉਹ ਵਰਤ ਸਕਦਾ ਹੈ। ਸ਼ੈ ਬੰਦੇ ਲਈ ਹੈ, ਬੰਦਾ ਸ਼ੈ ਲਈ ਜਿਹੜਾ ਹੈ ਉਹ ਨਹੀਂ ਹੈ। ਬੰਦਾ ਉੱਤਮ ਹੈ, ਲੇਕਿਨ ਜਿਹੜਾ ਪ੍ਰਚਲਿਤ ਵਿਹਾਰ ਹੈ ਉਹਦੇ ਵਿੱਚ ਸ਼ੈ ਬੰਦੇ ਤੋਂ ਉੱਤਮ ਹੋ ਜਾਂਦੀ ਹੈ। ਸ਼ੈ ਜਿਹੜੀ ਉਹ ਪੂਜਣਯੋਗ ਹੋ ਜਾਂਦੀ ਹੈ, ਬੰਦਾ ਪੁਜਾਰੀ ਬਣ ਜਾਂਦਾ ਹੈ। ਲੇਕਿਨ ਜਿਹੜਾ ਸਿਸਟਮ ਤੇ ਜਿਹੜਾ ਨਿਜ਼ਾਮ ਰਾਂਝਾ ਲੈ ਕੇ ਆ ਰਿਹਾ ਹੈ, ਉਹਦੇ ਵਿੱਚ ਬੰਦਾ ਜਿਹੜਾ ਹੈ ਉਹ ਉੱਤਮ ਹੈ। ਸ਼ੈ ਜਿਹੜੀ ਹੈ ਉਹ ਬੰਦੇ ਦੀ ਬਣਾਈ ਹੋਈ ਹੈ, ਬੰਦੇ ਦੀ ਬਣਦੀ ਹੈ, ਬੰਦੇ ਲਈ ਹੈ, ਬੰਦੇ ਦੀ ਭਲਾਈ ਵਾਸਤੇ ਹੈ। ਸੋ ਇਸ ਨੂੰ ਹਰ ਬੰਦਾ ਜਿਹੜਾ ਹੈ ਉਹ ਵਰਤ ਸਕਦਾ ਹੈ। ਤੇ ਬੰਦੇ ਜਿਹੜੇ ਨੇ ਉਹ ਆਪਣੀ ਹੋਂਦ ਦੇ ਵਿੱਚ ਇੱਕੋ ਜਿਹੇ ਨੇ, ਉਹਨਾਂ ਦੀਆਂ ਲੋੜਾਂ ਜਿਹੜੀਆਂ ਨੇ ਉਹ ਇੱਕੋ ਜਿਹੀ ਨੇ। ਜ਼ਿੰਦਾ ਰਹਿਣ ਦਾ, ਅੱਗੇ ਵਧਣ ਦਾ ਹੱਕ ਹਰ ਕਿਸੇ ਨੂੰ ਹੈ, ਔਰ ਇਹ ਹੱਕ ਜਿਹੜਾ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਤੇ ਮੈਨੂੰ ਆਸ ਹੈ ਕਿ ਅੱਜ ਦੀ ਜਿਹੜੀ ਗੱਲਬਾਤ ਹੈ ਐਸੇ ਤੁਸੀਂ ਵੀ ਆਪਣਾ ਭਰਵਾਂ ਸੀਲ ਪਾਓਗੇ ਕਮੈਂਟ ਬਾਕਸ ਦੇ ਵਿੱਚ ਜਾ ਕੇ, ਤੇ ਸਾਨੂੰ ਜਿਹੜਾ ਹੈ ਇਹ ਜਿਹੜੀ ਅਸੀਂ ਗੱਲ ਕੀਤੀ ਹੈ ਇਹਦੇ ਬਾਰੇ ਦੱਸ ਪਾਓਗੇ ਕਿ ਕਿਸ ਹੱਦ ਤੱਕ ਅਸੀਂ ਇਸ ਨੂੰ ਜਿਹੜਾ ਹੈ ਸਹੀ ਤੌਰ ਤੇ ਤੁਹਾਡੇ ਤੱਕ ਪਹੁੰਚਾਉਣ 'ਚ ਕਾਮਯਾਬ ਹੋਏ ਹਾਂ। ਤੇ ਨਾਲ ਦੀ ਨਾਲ ਬੇਨਤੀ ਹੈ ਕਿ ਤੁਸੀਂ ਜਾਗ ਪੰਜਾਬੀ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ, ਇਸ ਨੂੰ ਅੱਗੇ ਟੋਰੋ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ। ਕੁਲ ਦਾ ਭਲਾ ਤੇ ਕੁਲ ਦੀ ਖੈਰ।